ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਏ? ਠੀਕ ਹੋ? ਖੁਸ਼ ਵਸਦੇ ਹੋ? ਸਲਾਮਤ ਰਹੋ। ਚਲੀਏ ਫਿਰ ਅੱਜ ਦੀ ਗੇੜੀ ਲਾਈਏ। ਆ ਜਾਓ ਮੇਰੇ ਨਾਲ। ਅੱਜ ਮੌਸਮ ਗਰਮ ਹੈ। ਸਮਰ ਦੀਆਂ ਛੁੱਟੀਆਂ ਖਤਮ ਹੋਈਆਂ ਅਤੇ ਸਮਰ ਮੁੜ ਕੇ ਵਾਪਸ ਆ ਗਿਆ। ਅੱਜ ਕੱਲ੍ਹ ਨਾ ਸੁਬਾਹ ਗੱਡੀਆਂ ਦੇ ਉੱਤੇ ਮਿੱਟੀ ਪਈ ਬੜੀ ਨਜ਼ਰ ਆਉਂਦੀ ਹੈ। ਉਹ ਫਿਰ ਮੈਂ ਥੋੜ੍ਹਾ ਸਰਚ ਕੀਤਾ ਅਤੇ ਪਤਾ ਲੱਗਾ ਵੀ ਕੋਈ ਮਿੱਟੀ ਦਾ ਤੂਫਾਨ ਉੱਠਿਆ। ਜਾਣੇ ਕਿੱਥੋਂ ਮਿੱਟੀ ਉੱਡੀ ਹੋਣੀ, ਇੱਥੇ ਤੱਕ ਮਿੱਟੀ ਉੱਡਦੀ ਨਹੀਂ। ਕਿਧਰੇ ਦੂਰੋਂ ਕਿਸੇ ਮਿੱਟੀ ਵਾਲੇ ਇਲਾਕੇ 'ਚੋਂ ਕੋਈ ਤੂਫਾਨ ਉੱਡਿਆ ਅਤੇ ਉਹ ਮਿੱਟੀ ਨਾਲ ਕੋਈ ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਅਤੇ ਉਹ ਇੱਥੇ ਘਿਰਦੀ ਹੈ। ਰੱਬ ਦੇ ਕੰਮ ਨੇ ਨਾ ਜੀ। ਅਤੇ ਉਹਦੀ ਵਜ੍ਹਾ ਤੋਂ ਇੱਕ ਜਣਾ ਕੋਈ ਗਰਮੀ ਅਤੇ ਥੋੜ੍ਹੀ ਜਿਹੀ ਬਣੀ ਹੈ ਹਬਸ। ਹੁਣ ਸੁਣੀਦਾ ਵੀ ਹੁਣ ਕੋਈ ਉਹ ਮਿੱਟੀ ਵੀ ਥੰਮ ਜੇ ਦੀ ਅਤੇ ਕੋਈ ਮੌਸਮ ਜਿਹੜਾ ਉਹ ਠੰਡੇ ਹੋਣ ਦਾ ਇਮਕਾਨ ਹੈ। ਅੱਲਾ ਕਰੇ ਕੋਈ ਬਾਰਿਸ਼ ਹੋ ਜਾਏ ਤਾਂ ਜੇ ਫਜ਼ਾ ਸਾਫ਼ ਹੋ ਜਾਏ ਅਤੇ ਮੌਸਮ ਵੀ ਚੰਗਾ ਹੋ ਜਾਏ। ਗਰਮੀ ਤਾਂ ਨਹੀਂ ਬਰਦਾਸ਼ਤ ਹੁੰਦੀ। ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਸਭ ਠੀਕ ਹੈ ਨਾ? ਕੁਰਾਨ ਦੇ ਵਿੱਚ ਬਾਰ ਬਾਰ ਜ਼ਿਕਰ ਹੁੰਦਾ, ਇਨਸਾਨਾਂ ਨੂੰ ਅੱਲਾਹ ਤਾਲਾ ਮੁਖਾਤਬ ਕਰਕੇ ਆਖਦਾ ਹੈ ਵੀ ਸੋਚੋ, ਫਿਕਰ ਕਰੋ, ਗੌਰ ਕਰੋ। ਅਤੇ ਸੋਚ ਜਿਹੜੀ ਉਹ ਬੜੀ ਚੀਜ਼ ਹੈ। ਜਦੋਂ ਤੱਕ ਬੰਦਾ ਗੌਰ ਫਿਕਰ ਸੋਚ ਨਾ ਕਰੇ ਅਤੇ ਕਿਸੇ ਸ਼ੈ 'ਚ ਕੋਈ ਫਰਕ ਨਹੀਂ ਹੁੰਦਾ। ਨਾ ਸਾਡੀ ਆਪਣੀ ਜ਼ਿੰਦਗੀ 'ਚ ਫਰਕ ਆ ਸਕਦਾ, ਨਾ ਸਾਡੇ ਆਸ ਪਾਸ ਦੀ ਜ਼ਿੰਦਗੀ 'ਚ ਫਰਕ ਆ ਸਕਦਾ। ਸੋ ਉਹ ਸੋਚ ਦਾ ਤਾਲੁਕ ਜਿਹੜਾ ਨਾ ਜੀ, ਫਿਕਰ ਦਾ ਤਾਲੁਕ ਉਹ ਅਕਲ ਨਾਲ ਹੈ। ਅਤੇ ਅੱਲਾਹ ਸੋਹਣੇ ਨੇ ਇਨਸਾਨ ਨੂੰ ਅਕਲ ਦੀ ਬੁਨਿਆਦ ਉੱਤੇ ਅਸ਼ਰਫੁਲ ਮਖਲੂਕਾਤ ਠਹਿਰਾਇਆ। ਉਸ ਅਕਲ ਦੇ ਵਿੱਚ ਰੱਬ ਨੇ ਉਹ ਇਲਮ ਵਧੀਅਤ ਕਰ ਦਿੱਤਾ, ਉਹਨੂੰ ਅਕਲ ਦੇ ਦਿੱਤੀ ਹੈ। ਹੁਣ ਉਸ ਬੰਦੇ ਦਾ ਕੰਮ ਹੈ ਕਿ ਉਸ ਅਕਲ ਤੋਂ ਕੰਮ ਲਵੇ, ਉਸ ਸੋਚ ਤੋਂ ਕੰਮ ਲਵੇ, ਉਹ ਸੋਚੇ, ਫਿਕਰ ਕਰੇ। ਛੜੀਆਂ ਕਿਤਾਬਾਂ ਪੜ੍ਹੀ ਜਾਣਾ, ਸੋਚਣਾ ਨਹੀਂ, ਉਹਦੇ 'ਤੇ ਅਮਲ ਨਹੀਂ ਕਰਨਾ, ਫਿਕਰ ਨਹੀਂ ਕਰਨਾ, ਉਹ ਛੜੀ ਪੜ੍ਹਾਈ ਦਾ ਤਾਂ ਕੋਈ ਫਾਇਦਾ ਨਹੀਂ। ਹਜ਼ਰਤ ਹੁਸੈਨ ਨੂੰ ਡੱਕਣ ਵਾਲੇ ਜਿਹੜੇ ਲਸ਼ਕਰੀ ਸਨ, ਉਹਨਾਂ ਦੇ ਵਿੱਚ ਬੜੇ ਪੜ੍ਹਾਈਆਂ ਵਾਲੇ ਵੀ ਸਨ, ਹਾਫਜ਼ੇ ਕੁਰਾਨ ਵੀ ਹੋਣੇ ਨਾ। ਅਤੇ ਇੱਕ ਬੰਦਾ ਫਿਕਰ ਵਾਲਾ ਵੀ ਸੀ, ਉਹ ਜਿਨ੍ਹਾਂ ਕਈ ਸਾਲਾਂ ਦੀਆਂ ਪੜ੍ਹਾਈਆਂ ਕੀਤੀਆਂ ਹੋਣੀਆਂ ਨੇ। ਅਤੇ ਉਸ ਰਾਤ ਇੱਕ ਬੰਦੇ ਨੇ ਫਿਕਰ ਕੀਤੀ, ਇੱਕ ਬੰਦੇ ਨੇ ਸੋਚਿਆ, ਅਤੇ ਉਹਦੀ ਜ਼ਿੰਦਗੀ 'ਚ ਵੇਖੋ ਕਿੰਨਾ ਫਰਕ ਆਇਆ, ਕਿੰਨੀ ਤਬਦੀਲੀ ਵਾਕਿਆ ਹੋ ਜਾਂਦੀ ਹੈ ਕਿ ਉਹ ਯਜ਼ੀਦੀ ਲਸ਼ਕਰ 'ਚੋਂ ਉਹ ਹੁਸੈਨੀ ਬਣ ਜਾਂਦਾ। ਹਾਂਜੀ, ਉਸ ਇੱਕ ਰਾਤ ਦੀ ਸੋਚ ਨੇ ਉਹਦੀ ਜ਼ਿੰਦਗੀ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਲੈ ਆਉਂਦੀ ਹੈ। ਸੋ ਫਿਕਰ ਜਿਹੜੀ ਹੈ ਨਾ ਉਹ ਬੜੀ ਵੱਡੀ ਚੀਜ਼ ਹੈ। ਅਤੇ ਇੰਝ ਹੀ ਅਗਰ ਅਸੀਂ ਆਪਣੀਆਂ ਜ਼ਿੰਦਗੀਆਂ ਬਾਰੇ ਸੋਚੀਏ, ਅਸੀਂ ਤਾਰੀਖ ਪੜ੍ਹਦੇ ਹਾਂ, ਅਸੀਂ ਉਹਦੇ 'ਤੇ ਸੋਚੀਏ, ਅਸੀਂ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਗੌਰ ਕਰੀਏ ਕਿ ਅਸੀਂ ਕਿੱਥੋਂ ਟੁਰੇ ਸਾਂ ਅਤੇ ਕਿੱਥੇ ਅਪੜੇ ਹਾਂ, ਅਤੇ ਪਹਿਲੇ ਜ਼ਿੰਦਗੀ ਕਿਹੋ ਜਿਹੀ ਸੀ ਅਤੇ ਹੁਣ ਕਿਹੋ ਜਿਹੀ ਹੋ ਗਈ ਹੈ, ਜਾਂ ਸੁਸਾਇਟੀ ਕਿਹੋ ਜਿਹੀ ਸੀ, ਸਾਨੂੰ ਕੀ ਵਿਚਾਰ ਸਾਡੇ ਮਾਪਿਆਂ ਨੇ ਦਿੱਤੇ, ਉਹਨਾਂ ਦੇ ਕੀ ਵਿਚਾਰ ਸਨ, ਅਤੇ ਹੁਣ ਨੌਜਵਾਨਾਂ ਦੇ ਕੀ ਵਿਚਾਰ ਨੇ, ਅਤੇ ਕੀ ਫਰਕ ਆਇਆ। ਬੜਾ ਫਰਕ ਆ ਗਿਆ ਜੋ ਸੁਸਾਇਟੀ ਦੇ ਵਿੱਚ। ਪਹਿਲੇ ਇਹ ਸੀ ਵੀ ਵੱਡੇ ਛੋਟਿਆਂ ਦੇ ਨਾਲ ਸ਼ਫਕਤ ਕਰਦੇ ਸਨ, ਉਹਨਾਂ ਨੂੰ ਇਖਤਿਆਰ ਸੀ, ਉਹ ਕਿਸੇ ਨੂੰ ਕੋਈ ਨਸੀਹਤ ਵੀ ਕਰ ਲੈਂਦੇ ਸਨ। ਬਜ਼ੁਰਗ ਵੀ ਸਾਂਝੇ ਹੁੰਦੇ ਸਨ ਅਤੇ ਬੱਚੇ ਵੀ ਸਾਂਝੇ ਹੀ ਹੁੰਦੇ ਸਨ।
ਅਤੇ ਛੋਟੇ ਜਿਹੜੇ ਨੇ ਉਹ ਵੱਡਿਆਂ ਦਾ ਅਦਬ ਕਰਦੇ ਸਨ। ਅਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਜ਼ਿੰਦਗੀ ਦਾ ਹੁਸਨ ਹੁੰਦਾ। ਉਹ ਤੁਸੀਂ ਵੇਖੋ ਹੁਸਨ ਮੁੱਕ ਗਿਆ ਜੇ ਕਿ ਸਾਨੂੰ ਜਿਹੜੀ ਸ਼ੈ ਉਹ ਦਰਖਤ ਦੀ ਸ਼ਕਲ ਵਿੱਚ ਮਿਲੀ ਸੀ, ਅਸੀਂ ਉਹ ਵੱਢ ਕੇ ਬਰਾਬਰ ਕਰ ਛੱਡਿਆ। ਅਸੀਂ ਬੜੇ ਖੂਬਸੂਰਤ ਮੁਲਕ ਨੂੰ ਉਹਦਾ ਬੇੜਾ ਗਰਕ ਕਰ ਛੱਡਿਆ। ਐਡਾ ਵੱਡਾ ਨਹਿਰੀ ਨਿਜ਼ਾਮ ਸੀ, ਐਡਾ ਵੱਡਾ ਰੇਲ ਦਾ ਨਿਜ਼ਾਮ ਸੀ, ਐਡਾ ਵੱਡਾ ਜੇਲ੍ਹ ਦਾ ਮੇਲ ਦਾ ਨਿਜ਼ਾਮ ਸੀ, ਹਾਂਜੀ, ਇਨਸਾਫ ਦਾ ਨਿਜ਼ਾਮ ਸੀ। ਜੱਜ ਜਿਹੜੇ ਨੇ ਉਹ ਗੋਰੇ ਦੌਰ ਦੇ ਵਿੱਚ ਉਹਨਾਂ ਵਾਸਤੇ ਲਾਜ਼ਮੀ ਸੀ ਕਿ ਉਹ ਪਬਲਿਕ ਦੇ ਵਿੱਚ ਉਹ ਮਿਕਸਅਪ ਨਾ ਹੋਣ। ਉਹਨਾਂ ਦੇ ਘਰ ਵੀ ਜਿਹੜੇ ਨੇ ਸ਼ਹਿਰੋਂ ਬਾਹਰ ਬਣਾਏ ਜਾਂਦੇ ਸਨ ਕਿ ਉਹ ਆਮ ਬੰਦਿਆਂ ਦੇ ਨਾਲ ਉਹ ਮਿਕਸ ਹੀ ਨਾ ਹੋਣ, ਉਹਨਾਂ ਤੱਕ ਲੋਕਾਂ ਦੀ ਰਸਾਈ ਨਾ ਹੋਵੇ, ਤਾਂ ਜੇ ਉਹ ਇਨਫਲੂਐਂਸ ਨਾ ਹੋ ਸਕਣ, ਉਹ ਇਨਸਾਫ ਕਰਨ। ਹਾਂਜੀ, ਮਤਲਬ ਇੰਝ ਸੋਚ ਕੇ ਇਸ ਕਿਸਮ ਦੇ ਉਹ ਇਖਲਾਕੀਆਤ ਜਿਹੜੇ ਨੇ ਉਹ ਲੋਕਾਂ ਦੇ ਉੱਤੇ ਲਾਗੂ ਕਰਦੇ ਸਨ। ਅਤੇ ਅਸੀਂ ਜਨਾਬ ਉਹਨਾਂ ਸਾਰੀਆਂ ਚੰਗੀਆਂ ਛਾਵਾਂ ਜਿਹੜੀਆਂ ਅਸੀਂ ਉਹ ਗੋਰੇ 'ਤੇ ਲਾ ਦਿੰਦੇ ਹਾਂ, ਉਹ ਜੀ ਮਕਾਲੇ ਇਹ ਨਿਜ਼ਾਮ ਦੇ ਗਿਆ ਅਤੇ ਜਨਾਬ ਇਹ ਕਰਪਸ਼ਨ ਹੋ ਗਈ ਅਤੇ ਇਹ ਬਿਊਰੋਕਰੇਸੀ ਆ ਗਈ ਅਤੇ ਇਹ ਹੋ ਗਿਆ। ਉਸ ਦੌਰ ਦੇ ਵਿੱਚ ਜਿਹੜੀ ਉਹ ਬਿਊਰੋਕਰੇਸੀ ਦੀ ਉਹਦੇ ਉੱਤੇ ਉਹ ਕੋਈ ਰੁਕਾਵਟਾਂ ਵੀ ਲਾਉਂਦੇ ਸਨ, ਕੋਈ ਹੱਦਾਂ ਵੀ ਲਾਉਂਦੇ ਸਨ ਕਿ ਇਹ ਕਰਨਾ ਜੀ ਅਤੇ ਇਹ ਨਹੀਂ ਕਰਨਾ, ਐਂ ਦਾ ਤੁਸੀਂ ਰਵੱਈਆ ਇਖਤਿਆਰ ਕਰਨਾ ਹੈ, ਗ੍ਰੇਸ ਸ਼ੋਅ ਕਰਨੀ ਹੈ। ਅਤੇ ਹੁਣ ਤਾਂ ਜੋ ਮਤਲਬ ਕੀ ਉਹਨੂੰ ਕਹਿਣਾ ਚਾਹੀਦਾ, ਰਜ਼ੀਲ ਤਰੀਨ ਹਰਕਤਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਅਫਸਰ ਪੇ ਕਰਦੇ ਨੇ। ਕੋਈ ਸਮਝ ਨਹੀਂ ਆਉਂਦੀ ਕਿ ਉਹ ਅਸਲ ਦੇ ਵਿੱਚ ਉਹ ਫਿਕਰ ਖ਼ਤਮ ਹੋ ਗਈ ਹੈ ਨਾ। ਹੁਣ ਛੜੀਆਂ ਕਿਤਾਬਾਂ ਅਤੇ ਪੜ੍ਹਾਈਆਂ ਰਹਿ ਗਈਆਂ ਨੇ, ਗੌਰ ਫਿਕਰ ਕੋਈ ਨਹੀਂ ਰਹਿ ਗਿਆ। ਇਹ ਲੋਕ ਇਹ ਨਹੀਂ ਸੋਚਦੇ ਕਿ ਸਾਡੀ ਕਿੱਡੀ ਵੱਡੀ ਜ਼ਿੰਮੇਦਾਰੀ ਹੈ ਕਿ ਅਸੀਂ ਰੋਲ ਮਾਡਲ ਦਾ ਸਾਨੂੰ ਵੇਖ ਕੇ ਲੋਕਾਂ ਨੇ ਉਂਝ ਦਾ ਅਮਲ ਕਰਨਾ ਹੈ। ਹਾਂਜੀ, ਸੁਸਾਇਟੀ ਦੇ ਵਿੱਚ ਜਿਹੜਾ ਨਾ ਉਹ ਕੁਝ ਚੀਜ਼ਾਂ ਬੜੀਆਂ ਸਿੱਧੇ ਸਿੱਧੇ ਅਸੂਲ ਨੇ, ਰੋਲ ਮਾਡਲਸ ਨੇ। ਉਹ ਰੋਲ ਮਾਡਲਸ ਨੂੰ ਵੇਖ ਕੇ ਪਬਲਿਕ ਨੇ ਉਹਨਾਂ ਨੂੰ ਫਾਲੋ ਕਰਨਾ ਹੁੰਦਾ। ਅਤੇ ਕੋਸ਼ਿਸ਼ ਕਰੋ ਵੀ ਜਿਹੜਾ ਰੋਲ ਮਾਡਲ ਹੈ ਉਹ ਸਿੱਧਾ ਟੁਰੇ, ਤਾਂ ਜੇ ਉਹ ਕੌਮ ਦੀ ਰਹਿਨੁਮਾਈ ਕਰ ਸਕੇ। ਜਦੋਂ ਤੁਸੀਂ ਕੋਈ ਸ਼ੈ ਪੜ੍ਹਦੇ ਹੋ ਜਾਂ ਤੁਸੀਂ ਕੋਈ ਡਰਾਮਾ ਵੇਖਦੇ ਹੋ, ਕੋਈ ਫਿਲਮ ਵੇਖਦੇ ਹੋ ਜਾਂ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਲੱਗੀਆਂ ਤੁਸੀਂ ਵੇਖਦੇ ਹੋ, ਅਤੇ ਉਹਨਾਂ ਉੱਤੋਂ ਕੋਈ ਸਾਨੂੰ ਸਬਕ ਲੈਣਾ ਚਾਹੀਦਾ। ਸਾਨੂੰ ਉਹਨਾਂ ਵਿੱਚੋਂ ਜਿਹੜੀਆਂ ਅੱਛੀਆਂ ਚੀਜ਼ਾਂ ਨੇ ਉਹ ਆਪਣੇ ਉੱਤੇ ਲਾਗੂ ਕਰਨੀਆਂ ਚਾਹੀਦੀਆਂ ਨੇ, ਅਤੇ ਜਿਹੜੀਆਂ ਉਹਨਾਂ ਦੇ ਵਿੱਚ ਬੁਰਾਈਆਂ ਦੱਸੀਆਂ ਗਈਆਂ ਨੇ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ। ਲਓ ਜੀ, ਮੁਕਾਨੇ ਅੱਜ ਦਾ ਵਲਾਗ ਇੱਥੇ। ਉਮੀਦ ਹੈ ਤੁਹਾਨੂੰ ਅੱਜ ਦੀ ਸੈਰ ਪਸੰਦ ਆਈ ਹੋਵੇਗੀ। ਅਤੇ ਆਪਣਾ ਅਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਸੋਚ ਫਿਕਰ ਦੇ ਬੂਹੇ ਬਾਰੀਆਂ ਖੋਲ੍ਹੋ ਅਤੇ ਇੱਕ ਅੱਛੀ ਜ਼ਿੰਦਗੀ ਦਾ ਆਗਾਜ਼ ਕਰੋ। ਮਿਲਦੇ ਹਾਂ ਫਿਰ ਅਗਲੇ ਵਲਾਗ 'ਚ। ਰੱਬ ਰਾਖਾ। ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਕੋਈ ਕਮੈਂਟ ਹੋਏ ਤਾਂ ਉਹ ਵੀ ਦਿਆ ਕਰੋ। ਇਨਾਮ ਸ਼ੁਕਰੀਆ।